BC ਸਿੱਖ ਸੁਸਾਇਟੀਆਂ ਅਤੇ ਹਿਊਮਨ ਰਾਈਟਸ ਗਰੁੱਪ ਵੱਲੋਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ 30ਵੀਂ ਬਰਸੀ ਨੂੰ ਸਮਰਪਿਤ ਸੈਮੀਨਾਰ। ਆਕਲੈਂਡ ਵਿਖੇ ਨਗਰ ਕੀਰਤਨ ਰੋਕਣ ਵਾਲੀ ਘਟਨਾ ਤੋਂ ਬਾਅਦ ਇੱਕ ਵਸਨੀਕ ਨੇ ਸਾਂਝੀ ਕੀਤੀ ਸਿੱਖ ਭਾਈਚਾਰੇ ਦੀ ਨਿਸਵਾਰਥ ਸੇਵਾ ਦੀ ਕਹਾਣੀ। ਸਿੱਖ ਕੋਲੀਜਨ ਅਤੇ ਏਸ਼ੀਅਨ ਲਾ ਕਾਕਸ ਵੱਲੋਂ ਕੈਲੀਫੋਰਨੀਆ ਦੇ ਮੋਟਰ ਵਾਹਨ ਵਿਭਾਗ ਦੀ ਨੀਤੀ ਖਿਲਾਫ ਮੁਕੱਦਮਾ ਦਾਇਰ। ਕਿ ਸਰਦਾਰ ਜਸਵੰਤ ਸਿੰਘ ਨੇ ਸ਼ਹਾਦਤ ਤਾਂ ਦਿੱਤੀ ਹੈ, ਪਰ ਦਿੱਤੀ ਕਾਹਦੇ ਲਈ ਹੈ? ਕਿ ਸਿੱਖ ਨਸਲਕੁਸ਼ੀ ਦਾ ਜਿਹੜਾ ਵੱਡਾ ਇਲਜ਼ਾਮ ਇਹ ਲੱਗਦਾ ਸੀ ਕਿ ਸਿੱਖ ਜਿਹੜੇ ਹੈ ਉਹ ਅੱਤਵਾਦੀ ਹੈ, ਉਹ ਵੱਖਵਾਦੀ ਹੈ। ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਘਟਨਾਕ੍ਰਮ ਚੱਲ ਪਿਆ ਸੀਗਾ ਤੇ ਅਸੀਂ ਖੁਦ ਵੀ ਡਰਨ ਲੱਗ ਗਏ ਸੀਗੇ ਕਿ ਅਸੀਂ ਸ਼ਾਇਦ ਅੱਤਵਾਦੀ ਹਾਂ। ਤੁਹਾਨੂੰ ਯਾਦ ਹੋਵੇਗਾ ਕਿ ਉਹਨਾਂ ਦਿਨਾਂ ਵਿੱਚ ਬਹੁਤ ਸਾਰੇ ਪਰਿਵਾਰਾਂ ਨੇ ਆਪਣੇ ਬੱਚੇ ਜਿਹੜੇ ਆ ਵਿਦੇਸ਼ਾਂ 'ਚ ਕੱਢ ਲਏ, ਇਸੇ ਡਰੋਂ ਕਿ ਅਸੀਂ ਸ਼ਾਇਦ ਇਸ ਲਪੇਟ ਦੇ ਵਿੱਚ ਨਾ ਆ ਜਾਈਏ। ਅਸੀਂ ਚਾਹੁੰਦੇ ਹਾਂ ਕਿ ਜਸਵੰਤ ਸਿੰਘ ਦਾ ਜਿਹੜਾ ਕੰਮ ਹੈ ਅਸਲ ਰੂਪ ਉਹਨੂੰ ਉਜਾਗਰ ਕਰੋ। ਤੇ ਇਹ ਮਾਣ ਵਾਲੀ ਗੱਲ ਹੀ ਹੈ ਕਿ ਅੱਜ ਆਪਾਂ ਜਦੋਂ ਇਸ ਤਰ੍ਹਾਂ ਦੀਆਂ ਮੀਟਿੰਗਾਂ ਕਰ ਰਹੇ ਹਾਂ, ਸੈਮੀਨਾਰ ਕਰ ਰਹੇ ਹਾਂ, ਉਹਦੇ ਵਿੱਚ ਜਸਵੰਤ ਸਿੰਘ ਦੇ ਕੰਮ 'ਤੇ ਕੋਈ ਉਂਗਲ ਨਹੀਂ ਧਰ ਸਕਦਾ, ਸਰਕਾਰਾਂ ਵੀ ਨਹੀਂ ਧਰ ਸਕਦੀਆਂ। BC ਸਿੱਖ ਸੁਸਾਇਟੀਆਂ ਅਤੇ ਹਿਊਮਨ ਰਾਈਟਸ ਗਰੁੱਪ ਵੱਲੋਂ ਮਨੁੱਖੀ ਹੱਕਾਂ ਦੇ ਅਲੰਬਰਦਾਰ ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੀ 30ਵੀਂ ਬਰਸੀ ਨੂੰ ਸਮਰਪਿਤ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਹਾਜ਼ਰੀ ਭਰੀ। ਇਸ ਸੈਮੀਨਾਰ ਵਿੱਚ ਹੋਰ ਸਿੱਖ ਆਗੂਆਂ ਸਮੇਤ ਭਾਈ ਹਰਿੰਦਰ ਸਿੰਘ ਟੈਕਸਸ, ਭਾਈ ਹਰਦਿਆਲ ਸਿੰਘ, ਭਾਈ ਦਾਨੇ ਸਿੰਘ, ਭਾਈ ਮਨਿੰਦਰ ਸਿੰਘ ਅਤੇ ਬੀਬੀ ਪਰਮਜੀਤ ਕੌਰ ਖਾਲੜਾ ਜੀ ਨੇ ਆਪਣੇ ਵਿਚਾਰ ਸਿੱਖ ਸੰਗਤਾਂ ਨਾਲ ਸਾਂਝੇ ਕੀਤੇ। ਕਿ ਸਰਦਾਰ ਜਸਵੰਤ ਸਿੰਘ ਨੇ ਸ਼ਹਾਦਤ ਤਾਂ ਦਿੱਤੀ ਹੈ, ਪਰ ਦਿੱਤੀ ਕਾਹਦੇ ਲਈ ਹੈ? ਕਿ ਸਿੱਖ ਨਸਲਕੁਸ਼ੀ ਦਾ ਜਿਹੜਾ ਵੱਡਾ ਇਲਜ਼ਾਮ ਇਹ ਲੱਗਦਾ ਸੀ ਕਿ ਸਿੱਖ ਜਿਹੜੇ ਹੈ ਉਹ ਅੱਤਵਾਦੀ ਹੈ, ਉਹ ਵੱਖਵਾਦੀ ਹੈ। ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਘਟਨਾਕ੍ਰਮ ਚੱਲ ਪਿਆ ਸੀਗਾ ਤੇ ਅਸੀਂ ਖੁਦ ਵੀ ਡਰਨ ਲੱਗ ਗਏ ਸੀਗੇ ਕਿ ਅਸੀਂ ਸ਼ਾਇਦ ਅੱਤਵਾਦੀ ਹਾਂ। ਤੁਹਾਨੂੰ ਯਾਦ ਹੋਵੇਗਾ ਕਿ ਉਹਨਾਂ ਦਿਨਾਂ ਵਿੱਚ ਬਹੁਤ ਸਾਰੇ ਪਰਿਵਾਰਾਂ ਨੇ ਆਪਣੇ ਬੱਚੇ ਜਿਹੜੇ ਆ ਵਿਦੇਸ਼ਾਂ 'ਚ ਕੱਢ ਲਏ, ਇਸੇ ਡਰੋਂ ਕਿ ਅਸੀਂ ਸ਼ਾਇਦ ਇਸ ਲਪੇਟ ਦੇ ਵਿੱਚ ਨਾ ਆ ਜਾਈਏ। ਪਰ ਸਰਦਾਰ ਜਸਵੰਤ ਸਿੰਘ ਦਾ ਕੰਮ ਇਸ ਵੇਲੇ ਇਹੋ ਹੀ ਇੱਕ ਸੁਨਾਹ ਸਾਨੂੰ ਦਿੰਦਾ ਹੈ ਕਿ ਸਟੇਟ ਅੱਤਵਾਦੀ ਸੀ, ਅਸੀਂ ਅੱਤਵਾਦੀ ਨਹੀਂ ਸੀ। ਸਾਡੀ ਜਿਹੜੀ ਨਸਲਕੁਸ਼ੀ ਹੋਈ ਹੈ ਉਹ ਸਟੇਟ ਨੇ ਕੀਤੀ ਹੈ, ਸਿੱਖਾਂ ਨੇ ਤੇ ਆਪਣੀ ਇੱਕ ਸਿਧਾਂਤ ਦੇ ਅਨੁਸਾਰ ਜਿਹੜੀ ਇੱਕ ਮੰਗ ਸੀਗੀ ਉਹਨਾਂ ਦੀ, ਸੰਤਾਂ ਨੇ ਇੱਕ ਸਾਡੇ ਕੋਲੇ ਬਲੀ ਰੱਖੀ ਸੀਗੀ। ਉਹਨਾਂ ਨੇ ਕਿਹਾ ਵੀ ਅਸੀਂ ਰਹਿਣਾ ਤੇ ਇਹਨਾਂ ਨਾਲ ਚਾਹੁੰਦੇ ਹਾਂ, ਪਰ ਬਰਾਬਰ ਦੇ ਸ਼ਹਿਰੀ ਬਣ ਕੇ। ਇਹੋ ਜਿਹੀਆਂ ਗੱਲਾਂ ਤੋਂ ਸਾਡੀ ਮੂਵਮੈਂਟ ਸ਼ੁਰੂ ਹੋਈ ਸੀ। ਸਰਕਾਰ ਵੱਧਦੀ ਗਈ, ਅਸੀਂ ਵੀ ਵੱਧਦੇ ਗਏ, ਤਾਂ ਇਹ ਜਿਹੜਾ ਸਾਰੇ ਜਿਹੜੇ ਸਿੱਟੇ ਆ ਉਹ ਸਾਹਮਣੇ ਨਿਕਲੇ। ਜਿੱਥੋਂ ਤੱਕ ਜਸਵੰਤ ਸਿੰਘ ਦੀ ਕੁਰਬਾਨੀ ਦਾ ਜਾਂ ਉਹਨਾਂ ਦੇ ਕੰਮ ਦਾ ਵੇਰਵਾ ਹੈ, ਉਹ ਮੇਰਾ ਖਿਆਲ ਹੈ ਸਾਰਿਆਂ ਨੂੰ ਹੀ, ਜਿੰਨੇ ਵੀ ਆਪਾਂ ਪੰਡਾਲ 'ਚ ਬੈਠੇ ਹਾਂ, ਸਾਰਿਆਂ ਨੂੰ ਪਤਾ ਹੈ ਕਿ ਜਸਵੰਤ ਸਿੰਘ ਨੇ ਕੀ ਕੰਮ ਕੀਤਾ ਹੈ। ਹੁਣ ਜੇ ਤੁਸੀਂ ਮੈਨੂੰ ਕਹੋ ਕਿ ਮੈਂ ਹੁਣ ਤੁਹਾਡੇ ਕੋਲੇ ਕੀ ਕਵਾਂ, ਕੀ ਮੈਂ ਕੋਈ ਹਮਦਰਦੀ ਲੈਣ ਦੇ ਲਈ ਕੋਈ ਤੁਹਾਡੇ ਕੋਲੇ ਕੋਈ ਇਹੋ ਜਿਹੀ ਗੱਲ ਕਰਾਂ, ਇਹ ਨਾ ਮੈਨੂੰ ਤੇ ਨਾ ਸਾਡੇ ਪਰਿਵਾਰ ਨੂੰ ਮਨਜ਼ੂਰ ਨਹੀਂ। ਅਸੀਂ ਕਿਸੇ ਦੀ ਹਮਦਰਦੀ ਲੈਣ ਲਈ ਅੱਜ ਤੱਕ, ਜਸਵੰਤ ਸਿੰਘ ਦਾ ਤਾਂ ਤੁਸੀਂ ਸਮਝ ਲਓ ਕਿ ਉਹਨੇ ਇਹ ਕੰਮ ਕਿਵੇਂ ਕੀਤਾ, ਪਰ ਅਸੀਂ ਪਰਿਵਾਰ ਨੇ ਉਹਨਾਂ ਤੋਂ ਬਾਅਦ ਆਪਣੇ ਜ਼ਖਮ ਵਿਖਾ ਕੇ ਪੰਥ ਨੂੰ ਜਾਂ ਕਿਸੇ ਨੂੰ ਵੀ ਅਸੀਂ ਇਹ ਕੋਸ਼ਿਸ਼ ਨਹੀਂ ਕੀਤੀ ਕਿ ਸਾਡੇ ਨਾਲ ਤੁਸੀਂ ਹਮਦਰਦੀ ਕਰੋ। ਅਸੀਂ ਚਾਹੁੰਦੇ ਹਾਂ ਕਿ ਜਸਵੰਤ ਸਿੰਘ ਦਾ ਜਿਹੜਾ ਕੰਮ ਹੈ ਅਸਲ ਰੂਪ ਵਿੱਚ ਉਹਨੂੰ ਉਜਾਗਰ ਕਰੋ। ਤੇ ਇਹ ਮਾਣ ਵਾਲੀ ਗੱਲ ਹੀ ਹੈ ਕਿ ਅੱਜ ਆਪਾਂ ਜਦੋਂ ਇਸ ਤਰ੍ਹਾਂ ਦੀਆਂ ਮੀਟਿੰਗਾਂ ਕਰ ਰਹੇ ਹਾਂ, ਸੈਮੀਨਾਰ ਕਰ ਰਹੇ ਹਾਂ, ਉਹਦੇ ਵਿੱਚ ਜਸਵੰਤ ਸਿੰਘ ਦੇ ਕੰਮ 'ਤੇ ਕੋਈ ਉਂਗਲ ਨਹੀਂ ਧਰ ਸਕਦਾ, ਸਰਕਾਰਾਂ ਵੀ ਨਹੀਂ ਧਰ ਸਕਦੀਆਂ। ਜੇ ਆਪਾਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਵੀ ਗੱਲ ਕਰਦੇ ਹਾਂ, ਜੋ ਹੁਣ ਗੋਲੀਆਂ ਚੱਲ ਰਹੀਆਂ, ਭਾਈ ਨੱਜਰ ਦੀ ਸ਼ਹਾਦਤ ਹੋਈ ਆ, ਇਹ ਵੀ ਇੱਕ ਤਰ੍ਹਾਂ ਦੇਖ ਸਕਦੇ ਹਾਂ ਵੀ ਉਹ ਦੁਬਾਰਾ ਉਹ ਡਰ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਜਿਹੜੇ ਨੌਜਵਾਨ ਉਹ ਵੀ ਬੋਲਣ ਨੂੰ ਹਟ ਜਾਣ। There will be consequences. ਸੋ ਉਹ ਹਿਸਾਬ ਨਾਲ ਜੋ ਮੈਂ ਦੇਖ ਰਿਹਾ ਅੱਜ ਦੀ ਜਨਰੇਸ਼ਨ ਦੇ ਵਿੱਚ, ਇੱਕ ਗੱਲ ਮੈਂ ਦੇਖੀ ਹੈ, ਮੇਰੇ ਵਰਗੇ
ਕਈ ਵਾਰੀ ਸੋਚ ਹੁੰਦੀ ਆ ਵੀ ਕਾਹਲੇ ਪੈ ਜਾਂਦੇ ਆ, ਅੱਗੇ ਕੀ ਕਰਨਾ, ਅੱਗੇ ਐਕਸ਼ਨ ਕੀ ਆ, ਅੱਗੇ ਜਿੱਤ ਕਿਹੜੀ ਲੈਣੀ। ਤੇ ਉਹ ਸਮੇਂ ਵੀ ਆਉਂਦੇ ਆ ਜਦੋਂ ਉਹੋ ਜਿਹੇ ਕੰਮ ਹੁੰਦੇ ਆ, ਪਰ ਜ਼ਿਆਦਾ ਤੌਰ ਤੇ ਜਿੰਨਾ ਮੈਂ ਸਿੱਖਿਆ, ਜਿੰਨਾ ਮੈਂ ਦੇਖਿਆ, ਇਹ ਦ੍ਰਿੜਤਾ ਵਾਲਾ ਕੰਮ ਜ਼ਿਆਦਾ ਤੋਂ ਜ਼ਿਆਦਾ ਹੁੰਦਾ। ਭਾਈ ਖਾਲੜਾ ਜੀ ਦਾ ਵੀ ਜੇ ਦੇਖੋ, ਰਿਕਾਰਡ ਇਕੱਠੇ ਕਰਨੇ, ਥਾਂ ਥਾਂ ਜਾਣਾ, ਪਰਿਵਾਰਾਂ ਨੂੰ ਮਿਲਣਾ, ਇਹ ਕੋਈ ਸੌਖਾ ਕੰਮ ਨਹੀਂ ਸੀ। ਨਾ ਕਿ ਉਹਨਾਂ ਨੇ ਆਪਣੇ ਨਾਂ ਬਣਾਉਣ ਲਈ ਇਹ ਕੀਤਾ, ਪਰ ਇਹ ਦ੍ਰਿੜਤਾ ਵਾਲਾ ਕੰਮ ਸੀ। ਤੇ ਇਹ ਕੰਮ ਕਰਦੇ ਕਰਦੇ ਉਹ ਸ਼ਹੀਦ ਹੋਏ। ਸ਼ਹੀਦੀ ਵੀ ਆਪਾਂ ਜੇ ਗੱਲ ਕਰਦੇ ਹਾਂ ਵੀ ਮੌਤ ਨੂੰ ਵਿਆਹੁਣ ਦੀ ਗੱਲ ਜ਼ਿਆਦਾਤਰ ਹੁੰਦੀ ਆ, ਤੇ ਆਪਾਂ ਵਿਆਹ ਦਾ ਦੇਖੀਏ, 4 ਲਾਵਾਂ, ਪਹਿਲੀ ਲਾਭ ਇਹੀ ਹੁੰਦੀ ਆ, ਹਰ ਪਹਿਲੜੀ ਲਾਭ ਪ੍ਰਤੀ ਕਰਮ ਦ੍ਰਿੜਾਇਆ ਬਲਰਾਮ ਜੀ। ਸੋ ਮੇਰਾ ਵੀ ਮੈਸੇਜ ਇਹੀ ਹੋਊਗਾ ਵੀ ਦ੍ਰਿੜਤਾ ਨਾਲ ਕੰਮ ਕਰੀਏ, ਆਪਣਾ ਧਰਮ ਨਿਭਾਈਏ, ਹੋਰ ਅੱਗੇ ਜੋ ਗੁਰੂ ਸਾਹਿਬ ਨੇ ਕਰਨਾ, ਉਹਨਾਂ ਦਾ ਹੁਕਮ ਆ, ਉਹਨਾਂ ਦੀ ਬਖਸ਼ਿਸ਼ ਆ। ਸੋ ਮੇਰੀ ਵੀ ਅਰਦਾਸ ਇਹੀ ਹੁੰਦੀ ਆ ਵੀ ਉਹ ਨਿਭਾਉਂਦੇ ਰਹਿਣ, ਸਾਡੇ ਤੋਂ ਸੇਵਾ ਕਰਾਉਂਦੇ ਰਹਿਣ, ਸੋ ਅੰਤਲੇ ਸਵਾਸਾਂ ਤੱਕ ਇਹ ਸੇਵਾ ਨਿਭ ਜਾਵੇ ਜਿਵੇਂ ਭਾਈ ਖਾਲੜਾ ਜੀ ਨਿਭਾ ਕੇ ਗਏ। And how did Bhai Jaswant Singh Khalda discover the truth for himself? ਜਿਹਨੇ ਆਪਣੇ ਲਈ ਡਿਸਕਵਰ ਕਰ ਲਿੱਤਾ ਹੁੰਦਾ, ਫਿਰ ਉਹ ਕਮਿਊਨਿਟੀ ਲਈ ਵੀ ਕਿਸੇ ਪੱਖ ਤੋਂ ਪ੍ਰੈਜ਼ੈਂਟ ਕਰਦਾ। ਹੁਣ ਉਹ ਜੇ ਤੁਸੀਂ ਦੇਖੋਗੇ, ਸੱਚ ਦੀ ਗੱਲ ਤੋਂ ਫਿਰ ਸ਼ਹਾਦਤ ਤੱਕ ਦਾ ਜਿਹੜਾ ਸਫ਼ਰ ਆ, ਉੱਥੋਂ ਸਾਨੂੰ ਗੱਲ ਸਮਝ ਆਊਗੀ। ਸ਼ਹਾਦਤ ਤੋਂ ਕੱਲੀ ਗੱਲ ਨਹੀਂ ਸਮਝ ਆਊਗੀ। ਹੁਣ ਸੱਚ ਦੀ ਗੱਲ ਤੇ ਮੈਂ ਕਿਉਂ ਕਹਿ ਰਿਹਾ ਹਾਂ, ਤੁਹਾਨੂੰ ਪਤਾ ਜਿਸ ਧਰਤੀ ਤੇ ਆਪਾਂ ਬੈਠੇ ਹਾਂ, ਵੈਂਕੂਵਰ ਤੁਸੀਂ ਬੈਠੇ ਹੋ, ਉਹਨਾਂ ਦੇ ਦਾਦਾ ਜੀ ਵੀ ਗੁਰੂ ਨਾਨਕ ਜਹਾਜ਼ ਵਿੱਚ ਸੀਗੇ। ਤੁਹਾਨੂੰ ਵੀ ਪਤਾ ਕਿ ਉਹ ਜਹਾਜ਼ ਨੂੰ ਲਿਆਉਣ ਵਾਲਿਆਂ ਨੇ ਕੀ ਕੀ ਕੀਤਾ ਸੀ, ਸ਼ੰਘਾਈ ਤੇ ਜਾ ਕੇ ਕਿਸ ਤਰ੍ਹਾਂ ਪੈਸੇ ਇਕੱਠੇ ਕੀਤੇ ਤੇ ਗੁਰੂ ਦੀ ਓਟ ਲੈ ਕੇ, ਜਿਹੜੀ ਉਸ ਵੇਲੇ ਦੀ ਬ੍ਰਿਟਿਸ਼ ਇੰਪੀਰੀਅਲ ਐਮਪਾਇਰ ਹੈ ਤੇ ਉਹਦੀ ਐਕਸਟੈਂਸ਼ਨ ਕੈਨੇਡਾ ਵਿੱਚ ਆ, ਉਹਨੂੰ ਕਾਊਂਟਰ ਕਰ ਰਹੇ ਨੇ ਉਹਨਾਂ ਦੀ ਪਾਲਿਸੀ। ਉਹ ਉਹਨਾਂ ਦੇ ਤੁਸੀਂ ਕਹ ਲਓ ਖਾਨਦਾਨ ਚ ਆ ਰਿਹਾ, ਵਿਰਸੇ ਚ ਆ ਰਿਹਾ ਇੱਕ ਲੈਵਲ ਤੇ। ਦੂਸਰਾ, ਹੁਣ ਤੁਸੀਂ ਉਹਨਾਂ ਦੀ ਟ੍ਰੇਨਿੰਗ ਦੇਖੋ, 50s ਵਿੱਚ ਪੈਦਾ ਹੋ ਰਹੇ ਨੇ, 70s ਦੀ ਪੋਲਿਟਿਕਸ ਪੰਜਾਬ ਦੀ ਕੀ ਆ, ਹਿੰਦੁਸਤਾਨ ਦੀ ਕੀ ਆ, ਖੱਬੇ ਪੱਖੀ ਤੋਂ ਟ੍ਰੇਨਿੰਗ ਲੈ ਕੇ ਪਿੰਡ ਦੇ ਵਿੱਚ ਨਹੀਂ ਕਰਨਾ, ਸਟੂਡੈਂਟ ਪੋਲਿਟਿਕਸ ਵਿੱਚ ਪੂਰਾ ਹਿੱਸਾ ਲਿਆ, ਭਾਰਤ ਨੌਜਵਾਨ ਸਭਾ। ਯੂ ਸ਼ੁੱਡ ਨੋ ਦਿਸ ਸਟਫ ਕਿ ਤੁਹਾਡੀ ਟ੍ਰੇਨਿੰਗ ਹੁੰਦੀ ਹੈ, ਕਦੇ ਬੋਲ ਕੇ ਨਹੀਂ ਕੰਮ ਹੁੰਦੇ। ਤੇ ਟ੍ਰੇਨਿੰਗ ਵਿੱਚ ਤੁਹਾਡੀਆਂ ਬੜੀਆਂ ਰਿਲੇਸ਼ਨਸ਼ਿਪਸ ਚੇਂਜ ਹੁੰਦੀਆਂ ਨੇ, ਕਿਉਂਕਿ ਜਦ ਤੁਸੀਂ ਪ੍ਰੋਜੈਕਟ ਵਿੱਚ ਇਨਵੋਲਵ ਹੁੰਦੇ ਹੋ, ਤੁਹਾਡੀ ਕੋਈ ਪੱਕੀ ਰਿਲੇਸ਼ਨਸ਼ਿਪ ਨਹੀਂ ਹੁੰਦੀ, ਤੁਹਾਡੀ ਪ੍ਰੋਜੈਕਟ ਨਾਲ ਜ਼ਿੰਮੇਵਾਰੀ ਹੁੰਦੀ ਹੈ। ਸੋ ਭਾਰਤ ਨੌਜਵਾਨ ਸਭਾ ਚੋਂ ਨਿਕਲ ਰਹੇ ਨੇ, ਸਟੂਡੈਂਟ ਪੋਲਿਟਿਕਸ ਦੇਖ ਰਹੇ ਨੇ ਪੰਜਾਬ ਦੀ, ਜਿਹੜੀ ਖੱਬੇ ਪੱਖੀ ਪੂਰੀ ਪੋਲਿਟਿਕਸ ਆ। ਪੰਚਾਇਤ ਵਿੱਚ ਜਾ ਰਹੇ ਨੇ, ਗ੍ਰਾਮ ਪੰਚਾਇਤ ਦੀ ਪੋਲਿਟਿਕਸ ਤੁਹਾਨੂੰ ਵੀ ਪਤਾ, ਹੁਣ ਇਲੈਕਸ਼ਨ ਹੋ ਕੇ ਹਟੇ ਨੇ ਪੰਜਾਬ ਦੇ, ਕੀ ਹੁੰਦਾ। ਸੋ ਤੁਹਾਨੂੰ ਸਿਸਟਮ ਨੂੰ ਸਮਝਣਾ ਹੁੰਦਾ, ਲੋਕਾਂ ਦੀ ਨਬਜ਼ ਫੜਨੀ ਹੁੰਦੀ ਆ। ਫਿਰ ਮਨੁੱਖੀ ਅਧਿਕਾਰਾਂ ਦੇ ਖੇਤਰ ਵਿੱਚ ਐਜ਼ ਏ ਲਾਇਰ, ਐਜ਼ ਏ ਬੈਂਕ ਵਿੱਚ ਆਏ ਨੇ ਪਹਿਲਾਂ, ਉੱਥੇ ਉਹਨਾਂ ਦੇ 2 ਸਾਥੀ ਗਾਇਬ ਹੋ ਗਏ। 70s ਉਹਨਾਂ ਨੇ ਦੇਖਿਆ, 80s ਉਹਨਾਂ ਨੇ ਦੇਖਿਆ, ਉਹ ਵੀ ਸੁਣ ਰਹੇ ਨੇ, ਉਹਨਾਂ ਦੀ ਅਸਹਿਮਤੀਆਂ ਵੀ ਨੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਲ। ਬਟ ਜਦ ਐਮਰਜੈਂਸੀ ਲੱਗੀ ਹੈ, ਉਸ ਵੇਲੇ ਵੀ ਅਸਹਿਮਤੀ ਹੈ ਅਕਾਲੀ ਦਲ ਦੇ ਨਾਲ ਕਿ ਫੈਡਰਲ ਸਟਰਕਚਰ ਦੀ ਥਾਂ ਸੈਂਟਰਲ ਸਟਰਕਚਰ ਹੋਣਾ ਚਾਹੀਦਾ। ਬਟ ਇਵੈਂਚੁਅਲ ਐਗਰੀਮੈਂਟ ਕੀ ਆ ਕਿ ਜੋ ਇੰਡੀਆ 'ਚ ਹੋ ਰਿਹਾ ਉਹ ਸਿਸਟਮ ਠੀਕ ਨਹੀਂ। ਤੁਹਾਡਾ ਐਗਰੀਮੈਂਟ ਹੁੰਦਾ ਲਾਰਜਰ ਇਸ਼ੂਜ਼ ਤੇ, ਤੁਹਾਡੇ ਕੰਮ ਕਰਨ ਦੇ ਤਰੀਕੇ ਅਲੱਗ-ਅਲੱਗ ਹੁੰਦੇ ਨੇ। ਤੁਹਾਡਾ ਤਰੀਕਾ ਉਹ ਬਣਦਾ ਕਿ ਤੁਸੀਂ ਜਿੱਥੋਂ ਦੀ ਟ੍ਰੇਨਿੰਗ ਲਈ ਆ, ਉਹ ਟ੍ਰੇਨਿੰਗ ਚੋਂ ਨਿਕਲਦੇ ਜਦ ਉਹਨਾਂ ਦੇ ਆਪਣੇ 2 ਸਾਥੀ ਵੀ ਗਾਇਬ ਹੋ ਗਏ, ਉਹਨਾਂ ਨੇ ਕਿਹਾ ਹੁਣ ਇਹਦੇ ਬਾਰੇ ਵੀ ਕੰਮ ਕਰਨ ਦੀ ਲੋੜ। ਤੇ ਕੰਮ ਕਰਨ ਲਈ ਫਿਰ ਉਹ ਸਿੱਖ ਅਦਾਰਿਆਂ ਵਿੱਚ ਵੀ ਆਏ, ਸ਼੍ਰੋਮਣੀ ਅਕਾਲੀ ਦਲ ਦੇ ਹਿਊਮਨ ਰਾਈਟਸ ਵਿੰਗ ਦੇ ਵਿੱਚ ਵੀ ਆਏ। ਮੈਨੂੰ ਯਾਦ ਹੈ ਮੇਰੀ ਪਹਿਲੀ ਪਰਸਨਲ ਨਿੱਜੀ ਉਹਨਾਂ ਦੇ ਨਾਲ, ਜਿਹੜੇ ਉਹਨਾਂ ਦੇ ਕੰਮ ਦੇ ਨਾਲ ਮੈਂ ਜੁੜਿਆ, ਮੈਨੂੰ ਫੈਕਸ ਆਉਂਦਾ ਹੁੰਦਾ ਸੀ। ਮੈਂ ਕੈਂਸਸ ਵਿੱਚ ਯੰਗ ਇੰਜੀਨੀਅਰ ਸੀਗਾ, 5 ਤੋਂ 7 ਪੇਜ ਦਾ 2 ਤੋਂ 3 ਹਫ਼ਤਿਆਂ ਬਾਅਦ ਫੈਕਸ ਆਉਂਦਾ ਸੀ। ਜਸਪਾਲ ਸਿੰਘ ਢਿੱਲੋਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਹਿਊਮਨ ਰਾਈਟਸ ਵਿੰਗ ਦੇ ਚੇਅਰ ਸੀਗੇ ਤੇ ਜਨਰਲ ਸੈਕਟਰੀ ਸੀਗੇ ਭਾਈ ਖਾਲੜਾ ਜੀ, ਤੇ ਅਮਰੀਕ ਸਿੰਘ ਮੁਕਤਸਰ ਉਹਨਾਂ ਦੇ ਵਾਈਸ ਪ੍ਰਧਾਨ ਸਕੱਤਰ ਸੀਗੇ, ਉਹਨਾਂ ਦੇ ਥਰੂ ਇਹ ਆਉਂਦੇ ਸੀ ਫੈਕਟਸ। ਆਈ ਯੂਜ਼ਡ ਟੂ ਗੋ ਡਿਸਟ੍ਰੀਬਿਊਟ ਦਿਸ। ਹੁਣ ਅਕਾਲੀਆਂ ਦੀ ਪੋਲਿਟਿਕਸ ਸਾਨੂੰ ਪਤਾ, ਬਟ ਉਸ ਵੇਲੇ ਅਕਾਲੀਆਂ ਨੇ ਵੀ ਇਹ ਕਰਨ ਦਿੱਤਾ। ਸਾਨੂੰ ਇਹ ਵੀ ਪਤਾ ਕਿ ਉਸ ਤੋਂ ਬਾਅਦ ਉਹਨਾਂ ਨੂੰ ਅਲੱਗ ਹੋ ਕੇ ਵੀ ਕੰਮ ਕਰਨਾ ਪਿਆ। ਫਰਸਟ ਥਿੰਗ ਆਈ ਐਮ ਸੇਇੰਗ ਇਜ਼ ਕਿ ਸੱਚ ਕੋਈ ਐਬਸਟਰੈਕਟ ਨਹੀਂ ਆ, ਗਾਂਧੀਅਨ ਐਬਸਟਰੈਕਟ ਜਿਹਨੂੰ ਮੈਂ ਕਹਿੰਦਾ। ਤੁਸੀਂ ਡਿਸਕਵਰੀ ਕਰਨੀ ਹੈ ਸੱਚ ਦੀ, ਤੁਸੀਂ ਐਕਸਪੈਰੀਮੈਂਟ ਨਹੀਂ ਕਰਨੇ ਉਹਦੇ ਨਾਲ।
ਸਾਡੇ ਲਈ ਅੱਜ ਦੇ ਵਿੱਚ ਜੋ ਮੁੱਢਲਾ ਸੰਘਰਸ਼ ਜਿਹੜਾ ਸਾਡਾ ਚੱਲ ਰਿਹਾ ਆ, ਉਸ ਨੂੰ ਨਾਲ ਲੈ ਕੇ ਉਹਨੂੰ ਸੰਬੋਧਨ ਕਰਨ ਦੀ ਬਹੁਤ ਲੋੜ ਪੈਂਦੀ ਹੈ ਕਿ ਸਾਡਾ ਸੰਘਰਸ਼ ਅੱਜ ਦੇ ਸਮੇਂ ਦੇ ਵਿੱਚ ਸੋਵਰਨਟੀ ਦਾ, ਪਾਤਸ਼ਾਹੀ ਦਾਅਵੇ ਦਾ, ਖਾਲਸਾ ਰਾਜ ਦਾ, ਖਾਲਿਸਤਾਨ ਪ੍ਰਤੀ ਸੰਘਰਸ਼ ਹੈ। The backdrop of every major Sikh movement in the last 300 years has been sovereignty and Raj. ਕਿ ਰਾਜ ਤੇ ਜਿਹੜੀ ਸੋਵਰਨਟੀ ਦੀ ਗੱਲ ਆ, ਉਹ ਹਮੇਸ਼ਾ ਹੀ ਸਿੱਖਾਂ ਦੇ ਲਈ ਜਿਹੜਾ ਇੱਕ ਨੀਂਹ ਪੱਥਰ ਜਿਹੜਾ ਬਣ ਕੇ ਉਹ ਅੰਗਰੇਜ਼ਾਂ ਦੇ ਸਮੇਂ ਤੋਂ ਪਹਿਲਾਂ ਹੀ ਮੁਗਲੀ ਹਕੂਮਤ ਦੇ ਨਾਲ ਜਿਹੜਾ ਅਸੀਂ ਜੂਝੇ ਆ, ਇਹ ਉਹਦਾ ਬੇਸ ਫਾਊਂਡੇਸ਼ਨ ਬਣ ਕੇ ਰਿਹਾ ਹੈ। ਜਿਹੜੀ ਸੈਪਰੇਸ਼ਨ ਹੁੰਦੀ ਆ ਮਨੁੱਖੀ ਅਧਿਕਾਰਾਂ ਦੀ ਤੇ ਸੋਵਰਨਟੀ ਦੀ, ਉਹ ਹੋ ਨਹੀਂ ਸਕਦੀ। ਨਾ ਉਹ ਸੰਤ ਸਿਪਾਹੀ ਦੇ ਹੋ ਸਕਦੀ ਹੈ, ਨਾ ਮੀਰੀ ਪੀਰੀ ਦੀ ਹੋ ਸਕਦੀ ਹੈ, ਨਾ ਹੀ ਇਹ ਦੋ ਗੱਲਾਂ ਦੀ ਹੋ ਸਕਦੀ ਹੈ। ਹਾਂ, ਹਥਿਆਰ ਜਿਹੜੇ ਆ ਮਹਾਰਾਜ ਨੇ ਸਾਨੂੰ ਬਖਸ਼ੇ ਆ, ਉਹਦੇ ਵਿੱਚ ਜਿਹੜਾ ਕਲਮ ਦਾ ਹਥਿਆਰ ਆ, ਬੋਲਣ ਦਾ ਵੀ ਇੱਕ ਹਥਿਆਰ ਆ, ਸ਼ਬਦਾਂ ਦਾ ਹਥਿਆਰ, ਉਹਦੇ ਵਿੱਚ ਹਥਿਆਰ ਵੀ ਹਥਿਆਰ ਨੇ। ਤੇ ਕਿਹੜੇ ਕਿਹੜੇ ਸਿੱਖ ਨੇ ਭਾਈ ਕਨਈਆ ਬਣਨਾ ਆ, ਕਿਹੜੇ ਕਿਹੜੇ ਸਿੱਖ ਨੇ ਇਤਿਹਾਸਕਾਰ ਬਣਨਾ ਹੈ, ਕਿਹੜੇ ਨੇ ਭਾਈ ਵੀਰ ਸਿੰਘ ਬਣਨਾ ਹੈ, ਕਿਹੜੇ ਕਿਹੜੇ ਸਿੱਖ ਨੇ ਹੋ ਸਕਦਾ ਆ ਜੁਝਾਰੂ ਬਣਨਾ ਆ, ਉਹ ਸਿੱਖ ਤੇ ਗੁਰੂ ਦੇ ਵਿੱਚ ਆ। ਸੇਵਾ ਨਿਭਾਉਣ ਦੀ ਗੱਲ ਜਿਹੜੀ ਆ ਉਹ ਸਾਡੇ ਤੇ ਹੋਵੇ। ਦੱਖਣੀ ਆਕਲੈਂਡ ਵਿੱਚ ਡੈਸਟੀਨੀ ਚਰਚ ਨਾਲ ਜੁੜੇ ਪ੍ਰਦਰਸ਼ਨਕਾਰੀਆਂ ਵੱਲੋਂ ਨਗਰ ਕੀਰਤਨ ਵਿੱਚ ਪਾਏ ਵਿਘਨ ਤੋਂ ਕੁਝ ਦਿਨਾਂ ਬਾਅਦ ਇੱਕ ਵੀਡੀਓ ਵਾਇਰਲ ਹੋਈ ਹੈ। ਨਿਊਜ਼ੀਲੈਂਡ ਦੇ ਇੱਕ ਵਸਨੀਕ ਨੇ ਸਿੱਖ ਭਾਈਚਾਰੇ ਦੀ ਨਿਸਵਾਰਥ ਸੇਵਾ ਨੂੰ ਦਰਸਾਉਂਦੀ ਇੱਕ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਸਾਂਝੀ ਕੀਤੀ ਹੈ। ਇਸ ਵਿਅਕਤੀ ਦੀ ਪਛਾਣ ਨੇਟ ਹੈਮਨ ਵਜੋਂ ਹੋਈ ਹੈ। ਨੇਟ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਇੱਕ ਭੋਜਨ ਚੈਰਿਟੀ ਲਈ ਸਥਾਨਕ ਕੋਆਰਡੀਨੇਟਰ ਸਨ ਅਤੇ ਹਫ਼ਤੇ ਵਿੱਚ ਕਈ ਵਾਰ ਉਹ ਲੋੜਵੰਦ ਲੋਕਾਂ ਨੂੰ ਖਾਣਾ ਖਵਾਉਂਦੇ ਸਨ। ਸਥਾਨਕ ਸਿੱਖ ਭਾਈਚਾਰੇ ਦੇ ਮੈਂਬਰ ਲਗਾਤਾਰ ਤਾਜ਼ੇ ਤਿਆਰ ਕੀਤੇ ਭੋਜਨ ਦੀਆਂ ਟਰੇਆਂ ਲੈ ਕੇ ਉੱਥੇ ਪਹੁੰਚਦੇ ਹਨ, ਜਿਸ ਦਾ ਖਰਚਾ ਅਤੇ ਤਿਆਰੀ ਉਹ ਖੁਦ ਕਰਦੇ ਹਨ ਅਤੇ ਇਹ ਸਭ ਉਹ ਬਿਨਾਂ ਕਿਸੇ ਪਛਾਣ, ਮੀਡੀਆ ਦਾ ਧਿਆਨ ਜਾਂ ਪ੍ਰਸ਼ੰਸਾ ਦੀ ਇੱਛਾ ਦੇ ਕਰਦੇ ਹਨ। ਹੈਮਨ ਨੇ ਕਿਹਾ ਕਿ ਉਹ ਬਸ ਖਾਣਾ ਛੱਡ ਦਿੰਦੇ ਹਨ, ਨਿਮਰਤਾ ਨਾਲ ਮੁਸਕਰਾਉਂਦੇ ਹਨ ਅਤੇ ਚੁੱਪਚਾਪ ਚਲੇ ਜਾਂਦੇ ਹਨ, ਜੋ ਕਿ ਸ਼ੁੱਧ ਰੂਪ ਵਿੱਚ ਨਿਸਵਾਰਥ ਸੇਵਾ ਹੈ। ਉਸਨੇ ਆਲੋਚਕਾਂ ਅਤੇ ਨਫ਼ਰਤ ਫੈਲਾਉਣ ਵਾਲਿਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਜੇਕਰ ਤੁਹਾਡਾ ਚਰਚ ਤੁਹਾਨੂੰ ਉੱਚਾ ਬੋਲਣ ਵਾਲਾ, ਗੁੱਸੇਖੋਰ ਅਤੇ ਬੇਰਹਿਮ ਬਣਾਉਂਦਾ ਹੈ, ਜਦੋਂ ਕਿ ਜਿਨ੍ਹਾਂ ਲੋਕਾਂ ਤੇ ਤੁਸੀਂ ਹਮਲਾ ਕਰ ਰਹੇ ਹੋ ਉਹ ਸ਼ਾਂਤੀਪੂਰਵਕ ਭੁੱਖਿਆਂ ਨੂੰ ਖਾਣਾ ਖਵਾ ਰਹੇ ਹਨ, ਤਾਂ ਸਮੱਸਿਆ ਉਹਨਾਂ ਦੇ ਵਿਸ਼ਵਾਸ ਵਿੱਚ ਨਹੀਂ, ਤੁਹਾਡੀ ਅਗਿਆਨਤਾ ਵਿੱਚ ਹੈ। ਇਹ ਵੀਡੀਓ ਦੱਖਣੀ ਆਕਲੈਂਡ ਵਿੱਚ ਗ੍ਰੇਟ ਸਾਊਥ ਰੋਡ ਤੇ ਸਜਾਏ ਗਏ ਨਗਰ ਕੀਰਤਨ ਦੌਰਾਨ ਡੈਸਟੀਨੀ ਚਰਚ ਨਾਲ ਜੁੜੇ ਪ੍ਰਦਰਸ਼ਨਕਾਰੀਆਂ ਵੱਲੋਂ ਪਾਏ ਗਏ ਵਿਘਨ ਤੋਂ ਬਾਅਦ ਵਾਇਰਲ ਹੋਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਨਿਊਜ਼ੀਲੈਂਡ ਵਿੱਚ ਨਗਰ ਕੀਰਤਨ ਸ਼ਾਂਤੀਪੂਰਵਕ ਅਤੇ ਕਾਨੂੰਨੀ ਤੌਰ ਤੇ ਕੱਢਿਆ ਜਾ ਰਿਹਾ ਸੀ। ਇਸ ਦੌਰਾਨ ਲਗਭਗ 50 ਪ੍ਰਦਰਸ਼ਨਕਾਰੀ ਰੂਟ ਦੇ ਨੇੜੇ ਇਕੱਠੇ ਹੋਏ, ਜਿਨ੍ਹਾਂ ਨੇ ਕੀਵੀ ਫਸਟ ਅਤੇ ਕੀਪ ਨਿਊਜ਼ੀਲੈਂਡ ਵਰਗੇ ਨਾਅਰੇ ਲਿਖੇ ਪੋਸਟਰ ਫੜੇ ਹੋਏ ਸਨ ਅਤੇ ਸਮਾਗਮ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਵਿੱਚ ਹਾਕਾ ਕਰ ਰਹੇ ਸਨ। ਪੁਲਿਸ ਨੇ ਤੁਰੰਤ ਦਖਲ ਦਿੰਦੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਸ਼ਰਧਾਲੂਆਂ ਤੋਂ ਵੱਖ ਕੀਤਾ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਸੜਕ ਦੇ ਹਿੱਸੇ ਖਾਲੀ ਕਰਵਾ ਕੇ ਹਾਲਾਤ ਕਾਬੂ ਵਿੱਚ ਕੀਤੇ। ਸਿੱਖਾਂ ਦੇ ਨਾਗਰਿਕ ਅਧਿਕਾਰਾਂ ਦੀ ਰਾਖੀ ਕਰਨ ਵਾਲੀ ਸੰਸਥਾ ਸਿੱਖ ਕੋਲੀਜਨ ਅਤੇ ਸਾਨ ਫਰਾਂਸਿਸਕੋ ਆਧਾਰਿਤ ਏਸ਼ੀਅਨ ਲਾ ਕੋਕਸ ਨੇ ਕੈਲੀਫੋਰਨੀਆ ਦੇ ਮੋਟਰ ਵਾਹਨ ਵਿਭਾਗ ਦੀ ਉਸ ਨੀਤੀ ਖਿਲਾਫ ਮੁਕੱਦਮਾ ਦਾਇਰ ਕੀਤਾ ਹੈ, ਜਿਸ ਤਹਿਤ ਤਕਰੀਬਨ 17,000 ਟਰੱਕ ਚਾਲਕਾਂ ਦੇ ਲਾਇਸੈਂਸ ਰੱਦ ਕਰਨ ਦੀ ਯੋਜਨਾ ਹੈ। ਸਿੱਖ ਕੋਲੀਜਨ ਦੀ ਕਾਨੂੰਨੀ ਨਿਰਦੇਸ਼ਕ ਮਨਮੀਤ ਕੌਰ ਨੇ ਕਿਹਾ ਕਿ ਇਹਨਾਂ ਡਰਾਈਵਰਾਂ ਨੇ ਸਾਲਾਂ ਤੱਕ ਆਪਣੀ ਜ਼ਿੰਦਗੀ ਇਸ ਕਾਰੋਬਾਰ ਨਾਲ ਜੋੜੀ ਹੈ ਅਤੇ ਹੁਣ ਉਹਨਾਂ ਨੂੰ ਬਿਨਾਂ ਕਿਸੇ ਗਲਤੀ ਦੇ ਸੰਭਾਵੀ ਆਰਥਿਕ ਬਰਬਾਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਦੋਸ਼ ਲਗਾਇਆ ਕਿ ਟਰੱਕ ਚਾਲਕਾਂ ਦੇ ਲਾਇਸੈਂਸ ਰੱਦ ਕਰਨ ਦੀ ਰਾਜ ਦੀ ਯੋਜਨਾ ਉਹਨਾਂ ਦੇ ਹੱਕਾਂ ਦਾ ਉਲੰਘਣ ਕਰਦੀ ਹੈ ਤੇ ਉਹਨਾਂ ਦੇ ਰੁਜ਼ਗਾਰ ਨੂੰ ਖਤਰੇ ਵਿੱਚ ਪਾਉਂਦੀ ਹੈ। ਉਹ ਅਲਮੇਡਾ ਕਾਉਂਟੀ ਸੁਪੀਰੀਅਰ ਕੋਰਟ ਵਿੱਚ ਲਾਇਸੈਂਸ ਰੱਦ ਕਰਨ ਦੀ ਕਾਰਵਾਈ ਰੋਕਣ ਦੀ ਮੰਗ ਕਰ ਰਹੇ ਹਨ। ਕੈਲੀਫੋਰਨੀਆ DMV ਨੇ ਕਿਹਾ ਕਿ ਉਹ ਸੁਣਵਾਈ ਅਧੀਨ ਮੁਕੱਦਮਿਆਂ ਤੇ ਕੋਈ ਟਿੱਪਣੀ ਨਹੀਂ ਕਰਦਾ। ਜ਼ਿਕਰਯੋਗ ਹੈ ਕਿ ਕੈਲੀਫੋਰਨੀਆ ਦੇ ਅਧਿਕਾਰੀਆਂ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਰਾਜ ਨੇ ਤਕਰੀਬਨ 17,000 ਟਰੱਕ ਚਾਲਕਾਂ ਨੂੰ ਸੂਚਿਤ ਕੀਤਾ ਹੈ ਕਿ ਉਹਨਾਂ ਦੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਰੱਦ ਕੀਤੇ ਜਾਣਗੇ, ਕਿਉਂਕਿ ਉਹਨਾਂ ਦੀ ਕਾਨੂੰਨੀ ਮਾਨਤਾ ਖਤਮ ਹੋ ਚੁੱਕੀ ਹੈ। ਪ੍ਰਵਾਸੀ ਟਰੱਕ ਡਰਾਈਵਰਾਂ ਬਾਰੇ ਚਿੰਤਾਵਾਂ ਉਦੋਂ ਵੱਧ ਗਈਆਂ ਸਨ ਜਦੋਂ ਅਮਰੀਕਾ ਵਿੱਚ ਰਹਿਣ ਲਈ ਅਣਅਧਿਕਾਰਤ ਇੱਕ ਟਰੈਕਟਰ ਟ੍ਰੇਲਰ ਡਰਾਈਵਰ ਨੇ ਗੈਰਕਾਨੂੰਨੀ ਢੰਗ ਨਾਲ ਯੂ-ਟਰਨ ਲਿਆ, ਜਿਸ ਕਾਰਨ ਅਗਸਤ ਮਹੀਨੇ ਵਿੱਚ ਫਲੋਰੀਡਾ ਵਿੱਚ ਇੱਕ ਹਾਦਸਾ ਵਾਪਰ ਗਿਆ ਸੀ, ਜਿਸ ਵਿੱਚ 3 ਵਿਅਕਤੀਆਂ ਦੀ ਮੌਤ ਹੋ ਗਈ ਸੀ। ਅਕਤੂਬਰ ਵਿੱਚ ਕੈਲੀਫੋਰਨੀਆ ਵਿੱਚ ਵਾਪਰੇ ਇੱਕ ਭਿਆਨਕ ਹਾਦਸੇ ਨੇ ਇਹਨਾਂ ਚਿੰਤਾਵਾਂ ਨੂੰ ਹੋਰ ਵਧਾ ਦਿੱਤਾ ਸੀ। ਇਸ ਹਾਦਸੇ ਵਿੱਚ ਵੀ 3 ਵਿਅਕਤੀਆਂ ਦੀ ਮੌਤ ਹੋ ਗਈ ਸੀ।
ਹਾਦਸੇ ਵਿੱਚ ਸ਼ਾਮਿਲ ਟਰੱਕ ਡਰਾਈਵਰ ਵੀ ਦੇਸ਼ ਵਿੱਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਿਹਾ ਸੀ। ਦਸਮਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਵੀਰਬਾਲ ਦਿਵਸ ਮਨਾਉਣ ਦੇ ਫੈਸਲੇ ਤੇ ਸਿੱਖ ਜਥੇਬੰਦੀਆਂ ਦੇ ਵਿਰੋਧ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਆਪਣੇ ਪ੍ਰੋਗਰਾਮ ਮੁਤਾਬਕ ਅੱਗੇ ਵਧਣ ਲਈ ਤਿਆਰ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਸੰਸਥਾਵਾਂ ਇਸ ਨਾਮ ਤੇ ਇਤਰਾਜ਼ ਜਤਾਉਂਦੀਆਂ ਆ ਰਹੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਵੀਰਬਾਲ ਦਿਵਸ ਦੀ ਬਜਾਏ ਇਸ ਦਿਨ ਨੂੰ ਸਾਹਿਬਜ਼ਾਦੇ ਸ਼ਹੀਦੀ ਦਿਵਸ ਜਾਂ ਸਾਹਿਬਜ਼ਾਦੇ ਸ਼ਹਾਦਤ ਦਿਵਸ ਵਜੋਂ ਮਨਾਇਆ ਜਾਣਾ ਚਾਹੀਦਾ ਹੈ, ਤਾਂ ਜੋ ਸਿਰਫ ਬਹਾਦਰੀ ਦੀ ਥਾਂ ਉਹਨਾਂ ਦੀ ਲਾਸਾਨੀ ਸ਼ਹਾਦਤ ਦੇ ਸੰਕਲਪ ਨੂੰ ਉਭਾਰਿਆ ਜਾ ਸਕੇ। ਪੰਜਾਬ ਭਾਜਪਾ ਦੇ ਆਗੂਆਂ ਵਿਕਰਮ ਚੀਮਾ, ਦਿਆਲ ਦਾਸ ਸੋਢੀ, ਮਨਜੀਤ ਸਿੰਘ ਰਾਏ ਅਤੇ ਵਿਨੀਤ ਜੋਸ਼ੀ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪਾਰਟੀ ਵੱਲੋਂ ਦੇਸ਼ ਦੇ 768 ਜ਼ਿਲ੍ਹਿਆਂ ਵਿੱਚ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਯਾਦ ਕਰਨ ਲਈ ਵੱਡੇ ਪੱਧਰ ਤੇ ਪ੍ਰੋਗਰਾਮ ਉਲੀਕੇ ਗਏ ਹਨ। ਇਹਨਾਂ ਪ੍ਰੋਗਰਾਮਾਂ ਦਾ ਮਕਸਦ ਵੱਖ-ਵੱਖ ਭਾਸ਼ਾਵਾਂ ਰਾਹੀਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨਾ ਹੈ। ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਸਿੱਖ ਇਤਿਹਾਸ ਨੂੰ ਕੌਮੀ ਚੇਤਨਾ ਨਾਲ ਜੋੜਨ ਲਈ ਵੀਰਬਾਲ ਦਿਵਸ ਐਲਾਨ ਕੇ ਇੱਕ ਇਤਿਹਾਸਕ ਕਦਮ ਚੁੱਕਿਆ ਹੈ। ਭਾਜਪਾ ਆਗੂਆਂ ਅਨੁਸਾਰ 26 ਦਸੰਬਰ ਨੂੰ ਪੰਜਾਬ ਭਰ ਵਿੱਚ ਸ਼ਬਦ ਕੀਰਤਨ, ਸੈਮੀਨਾਰ ਅਤੇ ਲੋਕ ਸੰਪਰਕ ਮੁਹਿੰਮਾਂ ਚਲਾਈਆਂ ਜਾਣਗੀਆਂ। ਮਨਜੀਤ ਸਿੰਘ ਰਾਏ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਅਤੇ ਸਿੱਖ ਇਤਿਹਾਸ ਨੂੰ ਸਕੂਲੀ ਸਿਲੇਬਸ ਵਿੱਚ ਹਿੱਸਾ ਬਣਾਉਣ ਵਰਗੇ ਕਈ ਅਹਿਮ ਕੰਮ ਕੀਤੇ ਹਨ। ਹਾਲਾਂਕਿ ਸਿੱਖ ਪੰਥ ਦੀਆਂ ਪ੍ਰਮੁੱਖ ਸੰਸਥਾਵਾਂ ਵੱਲੋਂ ਨਾਮ ਬਦਲਣ ਦੀ ਲਗਾਤਾਰ ਕੀਤੀ ਜਾ ਰਹੀ ਮੰਗ ਕਾਰਨ ਇਹ ਮੁੱਦਾ ਸਿਆਸੀ ਅਤੇ ਧਾਰਮਿਕ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਸਭਾ ਅੱਜ ਤੋਂ ਸ਼ੁਰੂ ਹੋ ਗਈ ਹੈ। ਇਸ ਮੌਕੇ ਵੱਡੀ ਗਿਣਤੀ ਸੰਗਤ ਸੂਬੇ, ਦੇਸ਼ ਤੇ ਵਿਦੇਸ਼ ਤੋਂ ਪਹੁੰਚੀ ਤੇ ਗੁਰਦੁਆਰਾ ਜੋਤੀ ਸਰੂਪ ਤੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ। ਦੂਜੇ ਪਾਸੇ ਸ਼ਰਧਾਲੂਆਂ ਦੀ ਆਮਦ ਨੂੰ ਮੁੱਖ ਰੱਖਦਿਆਂ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਵੀ ਸਖਤ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਸੋਨਾ ਥਿੰਦ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਸ਼ਾਂਤੀ ਬਣਾਈ ਰੱਖਣ ਅਤੇ ਧਾਰਮਿਕ ਸਭਾ ਵਿੱਚ ਸ਼ਾਮਿਲ ਹੋਣ। ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਵਿੱਚ ਅੱਜ ਸ਼ਹੀਦੀ ਸਭਾ ਦੇ ਪਹਿਲੇ ਦਿਨ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ, ਜਿਨ੍ਹਾਂ ਦੇ ਭੋਗ 27 ਦਸੰਬਰ ਨੂੰ ਪੈਣਗੇ। 26 ਦਸੰਬਰ ਦੀ ਰਾਤ ਨੂੰ 9 ਵਜੇ ਕਵੀ ਸਮਾਗਮ ਹੋਵੇਗਾ। 27 ਦਸੰਬਰ ਨੂੰ ਸਵੇਰੇ 9 ਵਜੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਵੇਗਾ, ਜੋ ਦੁਪਹਿਰ 12 ਵਜੇ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਵਿਖੇ ਪਹੁੰਚੇਗਾ, ਜਿੱਥੇ ਸੋਹਿਲਾ ਸਾਹਿਬ ਦੇ ਪਾਠ ਉਪਰੰਤ ਸਮਾਪਤੀ ਹੋਵੇਗੀ। ਟੋਡਰ ਮਾਲ ਦੀਵਾਨ ਹਾਲ ਵਿੱਚ 28 ਦਸੰਬਰ ਤੱਕ ਦਿਨ ਰਾਤ ਧਾਰਮਿਕ ਦੀਵਾਨ ਸਜਣਗੇ। ਇਸ ਵਾਰ ਲੰਗਰਾਂ ਨੂੰ ਬਿਲਕੁਲ ਸਾਦਾ ਰੱਖਿਆ ਗਿਆ ਹੈ। ਡਿਪਟੀ ਕਮਿਸ਼ਨਰ ਡਾਕਟਰ ਸੋਨਾ ਥਿੰਦ ਨੇ ਦੱਸਿਆ ਕਿ ਟੀਲੇ ਤੇ ਇੰਟੀਗ੍ਰੇਟਿਡ ਕੰਟਰੋਲ ਰੂਮ ਬਣਾਇਆ ਗਿਆ ਹੈ, ਜਿੱਥੇ ਪੁਲਿਸ, PS, PCL, ਸਿਹਤ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀ 27 ਦਸੰਬਰ ਤੱਕ 24 ਘੰਟੇ ਸੇਵਾਵਾਂ ਦੇਣਗੇ। ਜਿਹੜਾ ਕੇਂਦਰ ਜਿੰਨੇ ਵੀ ਕਾਨੂੰਨ ਲੈ ਕੇ ਆ ਰਹੀ ਆ, ਚਾਹੇ ਬਿਜਲੀ ਸੋਧ ਬਿੱਲ 2025 ਆ, ਚਾਹੇ ਸੀਡ ਐਕਟ ਹੈਗਾ ਵਾ, ਔਰ ਦੇਸ਼ ਵਿਰੋਧੀ ਕਾਨੂੰਨ ਲੈ ਕੇ ਆ ਰਹੀ ਹੈ ਜਿਨ੍ਹਾਂ ਨਾਲ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ, ਉਹਦਾ ਪ੍ਰਚਾਰ ਪ੍ਰੋਪਗੈਂਡਾ ਵੀ ਲਗਾਤਾਰ ਜਾਰੀ ਰੱਖਾਂਗੇ। ਕੇਂਦਰ ਸਰਕਾਰ ਵੱਲੋਂ ਮਨਰੇਗਾ ਨੂੰ ਬਦਲ ਕੇ ਵਿਕਸਿਤ ਭਾਰਤ ਜੀ ਰਾਮ ਜੀ ਕਾਨੂੰਨ ਲਿਆਉਣ ਦੇ ਫੈਸਲੇ ਖਿਲਾਫ ਪੰਜਾਬ ਦੀਆਂ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨਿੱਤਰ ਆਈਆਂ ਹਨ। ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੱਤਰ ਲਿਖ ਕੇ ਇਸ ਕਾਨੂੰਨ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਗ੍ਰਾਮ ਸਭਾਵਾਂ ਬੁਲਾਉਣ ਦੀ ਹਦਾਇਤ ਕੀਤੀ ਹੈ, ਜਿਸ ਖਿਲਾਫ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ 26 ਦਸੰਬਰ ਨੂੰ ਪੰਜਾਬ ਭਰ ਦੇ ਪਿੰਡਾਂ ਵਿੱਚ ਰੋਸ ਮੁਜ਼ਾਹਰੇ ਕਰਨਗੀਆਂ ਅਤੇ ਕਿਸਾਨ ਮਜ਼ਦੂਰ ਮੋਰਚਾ 29 ਦਸੰਬਰ ਨੂੰ ਡਿਪਟੀ ਕਮਿਸ਼ਨਰ ਦਫ਼ਤਰਾਂ ਮੂਹਰੇ ਕੇਂਦਰ ਸਰਕਾਰ ਦੇ ਪੁਤਲੇ ਫੂਕੇਗਾ। ਇਸ ਤੋਂ ਇਲਾਵਾ ਮਜ਼ਦੂਰ ਜਥੇਬੰਦੀਆਂ ਨੇ 6 ਅਤੇ 7 ਜਨਵਰੀ ਨੂੰ ਵੀ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ। ਸਾਂਝੇ ਮਜ਼ਦੂਰ ਮੋਰਚੇ ਦੇ ਆਗੂਆਂ ਦੇਵੀ ਕੁਮਾਰੀ, ਤਰਸੇਮ ਪੀਟਰ, ਲਛਮਣ ਸਿੰਘ ਸੇਵੇਵਾਲਾ ਅਤੇ ਹੋਰਾਂ ਨੇ ਦੋਸ਼ ਲਗਾਇਆ ਕਿ ਕੇਂਦਰ ਨੇ ਨਵੀਂ ਯੋਜਨਾ ਤਹਿਤ ਕੇਂਦਰੀ ਬਜਟ ਦਾ ਹਿੱਸਾ 90% ਤੋਂ ਘਟਾ ਕੇ 60% ਕਰ ਦਿੱਤਾ ਹੈ, ਜੋ ਮਜ਼ਦੂਰ ਵਿਰੋਧੀ ਕਦਮ ਹੈ। ਇਸੇ ਤਰ੍ਹਾਂ ਗ੍ਰਾਮ ਸਭਾਵਾਂ ਰਾਹੀਂ ਮਤੇ ਪੁਆ ਕੇ ਮਜ਼ਦੂਰਾਂ ਖਿਲਾਫ ਮਾਹੌਲ ਸਿਰਜਿਆ ਜਾ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਬੇਰੁਜ਼ਗਾਰੀ ਦੇ ਦੌਰ ਵਿੱਚ ਮਨਰੇਗਾ ਭੱਤਿਆਂ ਵਿੱਚ ਵਾਧਾ ਅਤੇ ਪੱਕੇ ਰੁਜ਼ਗਾਰ ਦੀ ਗਾਰੰਟੀ ਹੋਣੀ ਚਾਹੀਦੀ ਸੀ, ਪਰ ਸਰਕਾਰ ਵਿਸ਼ਵ ਬੈਂਕ ਦੇ ਇਸ਼ਾਰੇ ਤੇ ਲੋਕ ਭਲਾਈ ਸਕੀਮਾਂ ਬੰਦ ਕਰ ਰਹੀ ਹੈ। ਇਸੇ ਦੌਰਾਨ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਨਵੇਂ ਕਾਨੂੰਨ ਨਾਲ ਗਰੀਬਾਂ ਦਾ 100 ਦਿਨਾਂ ਦੇ ਗਾਰੰਟੀਸ਼ੁਦਾ ਰੁਜ਼ਗਾਰ ਦਾ ਹੱਕ ਹੋਇਆ ਜਾ ਰਿਹਾ ਹੈ। ਸੂਬਿਆਂ ਤੇ ਵਿੱਤੀ ਬੋਝ 10% ਤੋਂ ਵਧਾ ਕੇ 40% ਕਰਨਾ ਗਲਤ ਹੈ। ਜਥੇਬੰਦੀਆਂ ਨੇ ਪੰਜਾਬ ਸਰਕਾਰ ਤੇ ਵੀ ਦੋਸ਼ ਲਗਾਇਆ ਕਿ ਉਹ ਕੇਂਦਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਨ ਦੀ ਬਜਾਏ ਇਹਨਾਂ ਨੂੰ ਚੁੱਪਚਾਪ ਲਾਗੂ ਕਰ ਰਹੀ ਹੈ। ਕਿਸਾਨ ਮਜ਼ਦੂਰ ਮੋਰਚਾ ਭਾਰਤ ਚੈਪਟਰ ਪੰਜਾਬ ਵੱਲੋਂ ਜਿਹੜਾ
29 ਦਸੰਬਰ ਨੂੰ ਮਨਰੇਗਾ ਮਜ਼ਦੂਰਾਂ ਦੀ ਜਿਹੜੀ ਮਨਰੇਗਾ ਵਾ, ਜਿਵੇਂ ਕੇਂਦਰ ਦੀ ਮੋਦੀ ਸਰਕਾਰ ਨੇ ਇਹਨੂੰ ਖਤਮ ਕਰਨ ਵਾਸਤੇ ਕਾਨੂੰਨ ਪਾਸ ਕਰ ਦਿੱਤਾ ਵਾ। ਖਤਮ ਇਸ ਢੰਗ ਨਾਲ ਵੀ ਇਹਦੀ 40% ਜਿਹੜੀ ਕੇਂਦਰ ਫੰਡਿੰਗ ਕਰਦਾ ਸੀ ਉਹ ਫੰਡ ਉਹਨੇ ਵਾਪਸ ਲੈ ਲਏ ਹੈਗੇ ਆ ਵੀ ਹੁਣ ਸੂਬੇ ਫੰਡ ਦੇਣਗੇ। ਸੂਬੇ ਵੈਸੇ ਹੀ ਨਹੀਂ ਪਹਿਲੋਂ ਆਪਣਾ ਉਹਨਾਂ ਦੇ ਸਿਰ ਸਰਕਾਰੀ ਕਰਜ਼ਾ ਹੀ ਬਹੁਤ ਜ਼ਿਆਦਾ ਵਾ, ਨਾ ਫੰਡਿੰਗ ਹੈਗੀ ਆ, ਨਾਲੇ ਇਹ ਕੇਂਦਰ ਦੀ ਸਕੀਮ ਹੈਗੀ ਆ। ਦੂਸਰਾ, ਜਿਹੜਾ ਮਨਰੇਗਾ ਦੇ ਵਿੱਚ ਕਿਸੇ ਨੂੰ ਵੀ ਕੰਮ ਕਰਨ ਦਾ ਅਧਿਕਾਰ ਸੀਗੀ ਉਹਦੇ ਤੇ ਵੀ ਸ਼ਰਤਾਂ ਲਾਈਆਂ ਗਈਆਂ। ਪਹਿਲੋਂ ਮਨਰੇਗਾ ਦੀ ਨਿਸ਼ਾਨਦੇਹੀ ਪਿੰਡ ਦੀ ਪੰਚਾਇਤ ਕੰਮ ਦਿੰਦੀ ਸੀ ਵੀ ਇੱਥੇ ਕੋਈ ਮੜੀਆਂ ਸਾਫ਼ ਕਰ ਲਈਏ, ਸੜਕਾਂ ਦੇ ਸਾਈਡਾਂ ਸਾਫ਼ ਕਰ ਲਈਏ, ਇਹਦੇ ਨਾਲ ਜਿਹੜਾ ਸੀਗਾ ਨਹਿਰਾਂ ਦੀ ਖਾਲ ਖਲਾਈ ਵੀ ਹੋ ਜਾਂਦੇ, ਹੋਰ ਵੀ ਕੰਮ ਸੀਗੇ। ਲਗਭਗ ਉਹਨਾਂ ਕੰਮਾਂ ਦਾ ਘੇਰਾ ਵੀ ਸੁੰਗੜਿਆ ਜਾ ਰਿਹਾ ਔਰ ਸਾਰਾ ਕੁਝ ਆਪਣੇ ਹੱਥ 'ਚ ਕੇਂਦਰ ਲੈ ਰਿਹਾ ਵੀ ਸਾਡੇ ਹਿਸਾਬ ਨਾਲ ਵੀ ਕਿੱਥੇ ਕੰਮ ਕਰਨਾ ਕਿੱਥੇ ਨਹੀਂ ਕਰਨਾ। ਤੇ ਲਗਭਗ ਇਹ ਸਕੀਮ ਜਿਹੜੀ ਆ ਉਹ ਖਤਮ ਕੀਤੀ ਜਾ ਰਹੀ ਆ ਔਰ ਇੱਕ ਫਿਰਕੂ ਢੰਗ ਨਾਲ ਜਿਹੜਾ ਵਾ ਉਹਦੀ ਨਾਂ ਦੀ ਬਦਲੀ ਵੀ ਕੀਤੀ ਗਈ ਆ। ਜਿਵੇਂ ਧਾਰਮਿਕ ਤੌਰ ਤੇ ਲੋਕਾਂ ਨੂੰ ਲੜਾ ਕੇ ਭਾਜਪਾ ਲਗਾਤਾਰ ਪੱਤਾ ਖੇਡਦੀ ਆ, ਉਸੇ ਤਰ੍ਹਾਂ ਖੇਡ ਰਹੀ ਆ। ਔਰ ਜਿੰਨੀ ਤਕਰੀਬਨ 10-12 ਕਰੋੜ ਜੇ ਲੋਕਾਂ ਨੂੰ ਇਹਦੇ 'ਚ ਕੰਮ ਮਿਲਦਾ ਸੀ ਉਹ ਬੇਰੁਜ਼ਗਾਰ ਹੋ ਜਾਣਗੇ ਤੇ ਜਿਹੜਾ ਕਾਰਪੋਰੇਟ ਘਰਾਣੇ ਉਹਨਾਂ ਨੂੰ ਸਸਤੀ ਲੇਬਰ ਫਿਰ ਮਿਲੂਗੀ। ਇੱਕ ਤੇ ਆ ਢੰਗ ਤਰੀਕਾ ਇਹਨਾਂ ਕਰ ਲਿਆ। ਇਹਦੇ ਕਰਕੇ ਤਿਆਰੀ ਵਿੱਚ ਜੁਟੇ ਹੋਏ ਆ। ਅੱਜ ਅਸੀਂ ਟਾਹਲੀ ਸਾਹਿਬ ਜ਼ੋਨ ਦੀ ਕੋਰ ਕਮੇਟੀ ਦੀ ਮੀਟਿੰਗ ਸੱਦ ਕੇ ਵੱਡਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਰੋਸ ਮੁਜ਼ਾਹਰਾ ਕਰਾਂਗੇ ਤੇ ਅਰਥੀ ਫੂਕਾਂਗੇ ਭਗਵੰਤ ਮਾਨ ਸਰਕਾਰ ਦੀ ਜ਼ਿਲ੍ਹਾ ਹੈੱਡਕੁਆਟਰਾਂ ਤੇ। ਇਹਦੇ ਨਾਲ ਦੀ ਨਾਲ ਜਿਹੜਾ ਕੇਂਦਰ ਜਿੰਨੇ ਵੀ ਕਾਨੂੰਨ ਲੈ ਕੇ ਆ ਰਹੀ ਆ, ਚਾਹੇ ਬਿਜਲੀ ਸੋਧ ਬਿੱਲ 2025 ਆ, ਚਾਹੇ ਸੀਡ ਐਕਟ ਹੈਗਾ ਵਾ, ਔਰ ਦੇਸ਼ ਵਿਰੋਧੀ ਕਾਨੂੰਨ ਲੈ ਕੇ ਆ ਰਹੀ ਹੈ ਜਿਨ੍ਹਾਂ ਨਾਲ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ, ਉਹਦਾ ਪ੍ਰਚਾਰ ਪ੍ਰੋਪਗੈਂਡਾ ਵੀ ਲਗਾਤਾਰ ਜਾਰੀ ਰੱਖਾਂਗੇ।